मैं ਉਹੀ ਗੱਲ ਕਰਦਾ ਵੀ ਹਜੇ ਗਾਜਰ ਪੂਰੀ ਮੋਟੀ ਨਹੀਂ ਪਰ ਫਿਰ ਵੀ ਵਿੱਚੋਂ ਚੰਗੀ ਹੈ। ਹਾਂਜੀ ਹਾਂਜੀ ਸਾਫ ਮਿੱਟੀ ਦਾ ਕੋਈ ਚੀਜ਼ ਕੋਈ ਨਹੀਂ। ਅੱਛਾ ਇਹ ਗਾਜਰ ਜਿਹੜੀ ਇੱਕ ਵਾਰੀ ਪਾਉਂਦੇ ਆ ਉਹ ਵਿੱਚ ਕਿੰਨੀ ਕੁ ਦੇਰ ਰਹਿੰਦੀ ਹੈ? ਇਹ ਕੋ 10 ਤੋਂ 15 ਮਿੰਟ ਰਹਿੰਦੀ। ਆ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਬਰਮੇ ਨਾਲ ਹੇਠਾਂ ਮੋਰੀਆਂ ਕੀਤੀਆਂ ਜਿੱਥੇ ਸੋਟੀ ਅਸੀਂ ਪਾ ਰਹੇ ਹਾਂ ਨਾ ਉਹ ਬਰਮਾ ਪਿਆ ਮਸ਼ੀਨ ਪਈ ਆ ਬਰਮਾ ਉਹਦੇ ਨਾਲ ਅਸੀਂ ਪਹਿਲਾਂ ਮੋਰੀਆਂ ਕੀਤੀਆਂ ਇੱਥੇ। ਉਹ ਤਾਂ ਜਾਣ ਦੋ ਉਹ ਤਾਂ ਜਾਣ ਦੇ अस्सलाम वालेकुम। ਸਿਆਣੇ ਕਹਿੰਦੇ ਵੀ ਧਰਿਆ ਭੁੱਲ ਜਾਂਦਾ ਲਿਖਿਆ ਨਹੀਂ ਭੁੱਲਦਾ ਵੀ ਕੋਈ ਸ਼ੈ ਕਿਤੇ ਰੱਖੀ ਹੋਵੇ ਨਾ ਜੋ ਕਿਸੇ ਟਾਈਮ ਭੁੱਲ ਵੀ ਜਾਂਦੀ ਹੈ ਵੀ ਯਾਰ ਉਹ ਮੈਂ ਕਿੱਥੇ ਰੱਖੀ ਸੀ ਪਰ ਜਿਹੜੀ ਸ਼ੈ ਲਿਖੀ ਹੋਵੇ ਉਹ ਕਦੇ ਭੁੱਲੀ ਨਹੀਂ ਭੁੱਲਦੀ। ਜ਼ਿਮੀਦਾਰ ਹੋਵੇ ਉਹਨੂੰ ਬੜਾ ਪਤਾ ਹੁੰਦਾ ਵੀ ਕਿਹੜੀ ਫਸਲ ਦਾ ਕਿਹੜਾ ਟਾਈਮ ਆ ਮੈਂ ਕਿੱਥੇ ਕੀ ਬੀਜਿਆ ਤੇ ਉਹਦਾ ਕਿਸ ਟਾਈਮ ਵੱਢਣ ਦਾ ਟਾਈਮ ਹੋਣਾ। ਅੱਛਾ ਇਹ ਗੱਲ ਮੈਂ ਤਾਂ ਕੀਤੀ ਕਿ ਜਿਹੜੇ ਸਾਡੇ ਵੱਡੇ ਭਾਈ ਇਸ ਟਾਈਮ ਸਾਡੇ ਨਾਲ ਬੈਠੇ ਆ ਹਾਜੀ ਸਾਹਿਬ ਇਹਨਾਂ ਦਾ ਨਾਂ ਹਾਜੀ ਸਾਹਿਬ ਆ ਤੇ ਹਾਜੀ ਸਾਹਿਬ ਨੇ ਨਾ ਮਾਸ਼ਾਅੱਲਾ ਰਕਬਾ ਵੱਖਰੀ ਥਾਂ ਦੇ ਉੱਤੇ ਲਿਆ ਹੈ ਠੇਕੇ ਤੇ। ਬੜੇ ਪੁਰਾਣੇ ਜ਼ਿਮੀਂਦਾਰ ਆ ਸਾਡਾ ਪੂਰਾ ਇਲਾਕਾ ਜਾਣਦਾ ਇਹਨਾਂ ਦੇ ਤਾਰਫ ਕਰਾਉਣ ਦੀ ਲੋੜ ਨਹੀਂ। ਇਹਨਾਂ ਨੇ ਕੋਈ ਕਿਸੇ ਪਿੰਡ 'ਚ ਇਹਨਾਂ ਦਾ ਕਿਤੇ ਮੁਰੱਬਾ ਕੋਈ ਕਿਸੇ ਪਿੰਡ ਦੇ ਵਿੱਚ ਕੀ ਲਾਇਆ ਉਹ ਮੈਂ ਤਾਂ ਗੱਲ ਕੀਤੀ ਆ ਵੀ ਹਾਜੀ ਸਾਹਿਬ ਨੂੰ ਪਤਾ ਵੀ ਮੇਰੀ ਕਿਹੜੇ ਮੁਰੱਬੇ 'ਚ ਫਸਲ ਤਿਆਰ ਹੋ ਗਈ ਕਿਹੜੀ ਨੂੰ ਵੱਢਣ ਦਾ ਟਾਈਮ ਆ ਕਿਹੜੀ ਇਸ ਟਾਈਮ ਪਾਣੀ ਮੰਗ ਰਹੀ ਹੈ ਤੇ ਕਿਹੜੀ ਦਾ ਗੱਡਣ ਦਾ ਟਾਈਮ ਆ। ਅੱਜ ਅਸੀਂ ਲੰਘੇ ਜਾਂਦੇ ਸੀ ਤੇ ਮੈਂ ਹਾਜੀ ਸਾਹਿਬ ਨੂੰ ਦੇਖਿਆ ਵੀ ਇੱਥੇ ਮਗਰਲੇ ਪਾਸੇ ਨਾ ਬੰਦੇ ਦਾਤਰੀਆਂ ਨਾਲ ਗਾਜਰਾਂ ਦਾ ਉੱਤੋਂ ਛੇਜਾ ਜਾ ਵੱਢ ਰਹੇ ਆ। ਤੁਸੀਂ ਇਹਨੂੰ ਕੀ ਸਾਦੇ ਹੋ ਉਤਲੇ ਨੂੰ? ਛੇਜਾ ਹੀ ਸੁਣਿਆ। ਹਾਂ ਛੇਜਾ ਜਾ ਹਾਂਜੀ ਛੇਜਾ ਜਾ ਵੱਢ ਰਹੇ ਆ ਬੰਦੇ ਤੇ ਦੁਨੀਆ ਲੱਗੀ ਹੋਈ ਆ ਤੇ ਉਹ ਜਿਵੇਂ ਲਾਰੀ ਅੱਡੇ 'ਚ ਬੱਸਾਂ ਲੈਣ 'ਚ ਲੱਗੀਆਂ ਹੁੰਦੀਆਂ ਇਦਾਂ ਰੇੜੀਆਂ ਲੱਗੀਆਂ ਰੋਡ ਦੇ ਉੱਤੇ। ਅੱਛਾ ਇਹ ਦੁਨੀਆ ਮੁਫਤ ਮੁਫਤ ਵਿਕਦਾ ਹੈ ਲੇਕਿਨ ਅਸੀਂ ਨਾ ਪੱਠੇ ਦੀ ਸ਼ਾਰਟੇਜ ਹੈ। ਹਾਏ 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 ਅਸੀਂ ਵੇਚ ਕੇ ਫਿਰ ਹਟਾ ਦਿੱਤੇ ਨੇ ਪੈਸੇ ਬੰਦੇ ਨੂੰ 50,000 ਦਾ ਵੇਚ ਕੇ ਅਸੀਂ ਵਾਪਸ ਹੁਣ ਪੈਸੇ ਕਰ ਦਿੱਤੇ ਨੇ। ਜਿਸ ਇਹਨਾਂ ਦੇ ਵੇਖਿਆ ਹਰ ਬੰਦਾ ਮੰਗਦਾ ਆ ਕੇ ਫਿਰ ਬੁਰੀ ਬਾਤ ਹੈ ਜੇਕਰ ਇਹਨੂੰ ਵਾਪਸ ਕਰੀਏ ਇਹਨਾਂ ਵਿਚਾਰਿਆਂ ਦੀ ਮਜਬੂਰੀ ਹੈ। ਅੱਜ ਦੀ ਵੱਡੀ ਗੱਲ ਹੀ ਇਹੀ ਸਾਡੇ ਆਣ ਦਾ ਮੁੱਲ ਹੀ ਪੂਰਾ ਕਰਤਾ ਜੀ ਸਾਹਿਬ ਨੇ। ਅਸੀਂ 50,000 ਦਾ ਛੇਜਾ ਵੇਚ ਰਿਹਾ ਸੀਗਾ ਕਿੱਲੇ ਦਾ 50,000 ਦਾ। ਹਾਈ ਸਾਹਿਬ ਕਹਿੰਦੇ ਵੀ ਜਦੋਂ ਮੈਨੂੰ ਲੱਗਦਿਆਂ ਨੇ ਕਿਹਾ ਨਾ ਵੀ ਯਾਰ ਸਾਡਾ ਸਰਦਾ ਇਹਦੇ ਨਾਲ ਤੇ ਪੈਸੇ ਨਹੀਂ ਲਏ ਉਹਦੇ ਪੈਸੇ ਮੋੜ ਤੇ ਵਪਾਰੀ ਦੇ ਮੁਫਤ ਦੇ ਤੇ ਆ ਲੋਕਾਂ ਨੂੰ ਕਿਹਾ ਵੀ ਵੱਢ ਲਓ ਆ ਕੇ ਆਂਢ ਗਵਾਂਢ ਸੱਜੇ ਖੱਬੇ ਜਿਨ੍ਹਾਂ ਦਾ ਵਰਤਾਰਾ ਤੇ ਉਹਨਾਂ ਦਾ ਬੰਦਾ ਕੰਮ ਵੀ ਆਂਦਾ। ਆਹੀ ਅਸਲ ਗੱਲ ਆ ਇਹੀ ਸਾਂਝ ਆ ਇਹੀ ਸਾਡੀ ਸ਼ਾਨ ਆ ਕਿਸਾਨ ਦੀ ਜ਼ਹਿਰੀ ਬਾਤ ਹੈ ਜੀ ਵੀ ਸਾਡਾ ਰੋਜ਼ੀ ਸਾਂਝੀ ਜੀ ਆ। ਹੁਣ ਛੇਜਾ ਉਹ ਲੈ ਗਏ ਗਾਜਰਾਂ ਤੁਹਾਡੀਆਂ ਵਾਹ ਵਾਹ। ਅੱਛਾ ਇਹ ਕੁੱਤਰ ਕੇ ਜਿਹੜੀ ਮਰਜ਼ੀ ਸ਼ੈਜ ਪਾਣ ਹੈ? ਹਾਂਜੀ ਹਾਂਜੀ ਚਾਰੇ ਦੇ ਤੌਰ ਤੇ ਇਸਤੇਮਾਲ ਅਸੀਂ। ਅੱਛਾ ਇਹ ਛਾਜਾ ਵੱਢ ਕੇ ਲੈ ਗਏ ਜੀ ਹਾਂ ਤੇ ਪਿੱਛੇ ਹੇਠਾਂ ਗਾਜਰਾਂ ਵਿੱਚ ਬਸ ਉਹਦਾ ਕੀ ਗਾਂ ਤਰੀਕਾਕਾਰ ਆ ਵੀ ਇਹਦਾ ਪਲਾਂਟਰ ਹੈ ਬਲੇਡ ਕੱਟਣ ਵਾਲਾ ਥੱਲੋਂ। ਅੱਛਾ ਉਹ ਚੱਲਿਆ ਕਿਤੇ? ਹਾਂ ਉੱਥੇ ਚੱਲਿਆ। ਅੱਛਾ ਚਲੋ ਉੱਥੇ ਚੱਲਦੇ ਆ ਤੇ ਤੁਸੀਂ ਇਹ ਦੱਸੋ ਵੀ ਤੁਸੀਂ ਕਿੰਨੀ ਥਾਂ ਲਾਈ ਹੈ ਗਾਜਰਾਂ ਦੀ? ਇਹ 5 ਏਕੜ ਹੈ ਮਾਸ਼ਾਅੱਲਾ 5 ਕਿੱਲੇ ਗਾਜਰਾਂ। ਅੱਛਾ ਕਲੀਆਂ ਗਾਜਰਾਂ ਨਹੀਂ ਹੈ ਜੀ ਬਾਗ 'ਚ ਗਾਜਰਾਂ ਲਾਈਆਂ ਹਾਜੀ ਸਾਹਿਬ? ਵਾਹ ਬਈ ਵਾਹ ਸਾਰਾ ਅਮਰੂਦਾਂ ਦਾ ਬਾਗ? ਸਾਰਾ ਅਮਰੂਦਾਂ ਦਾ ਬਾਗ 5 ਕਿੱਲੇ ਗਾਜਰਾਂ ਲੱਗੀਆਂ ਹੈ ਜੀ। ਤੇ ਪਹਿਲੀ ਵਾਰੀ ਲਾਈਆਂ ਕਿ ਅੱਗੇ ਵੀ ਕਿਤੇ ਲਾਉਂਦੇ? ਅੱਗੇ ਅਸੀਂ 4 ਸਾਲ ਤੋਂ ਲਾਉਂਦੇ ਹਾਂ। 4 ਸਾਲ ਤੋਂ ਲਾ ਰਹੇ ਹਾਂ ਮਾਸ਼ਾਅੱਲਾ। ਤੇ ਕਿਵੇਂ ਰਹਿੰਦਾ ਕੋਈ ਮੋਟਿਆ ਜਿਹਾ ਹਿਸਾਬ ਦੱਸੋ? ਪਿਛਲੇ ਸਾਲ ਤਾਂ ਜ਼ਹਿਰੀ ਬਾਤ ਹੈ ਨੁਕਸਾਨ 'ਚ ਗਈਆਂ ਗਾਜਰਾਂ। ਅੱਛਾ ਜੀ ਹਾਂਜੀ ਗਾਜਰਾਂ ਦੀ ਪੈਦਾਵਾਰ ਬੜੀ ਹੁੰਦੀ ਰੇਟ ਕੋਈ ਨਹੀਂ ਆ। ਇਸ ਸਾਲ ਲੋਕਾਂ ਫਿਰ ਨਹੀਂ ਰਿਸਕ ਲਿਆ ਜਿਹੜੇ ਨਾਲ ਦੇ ਬੇਲੀਆਂ ਛੱਡ ਗਏ। ਅੱਛਾ ਹਾਈ ਸਾਹਿਬ ਇੱਕ ਸ਼ਹਿਰ ਦੇ ਲਾਗੇ ਗਾਜਰ ਲੱਗਦੀ ਆ ਹਾਂਜੀ ਹਾਂਜੀ ਉਹ ਉਹਨਾਂ ਨੇ ਪੱਟ ਵੀ ਲਈ ਤੁਹਾਡੀ ਪਿਛੇਤਰੀ ਹੈ? ਸਾਡੀ ਲੱਗਦੀ ਹੁੰਦੇ ਨਾਲ ਹੀ ਹੈ ਹਾਂ ਲੇਕਿਨ ਉਹ ਨਾ ਕੋਈ ਟਾਈਮ ਦਾ ਉਹਨਾਂ ਦਾ ਫਰਕ ਹੈ। ਫੈਸਲਾਬਾਦ ਦਾ ਕੋਈ ਮੌਸਮ ਦਾ ਇਤਨਾ ਫਰਕ ਬਣ ਜਾਂਦਾ 7-10 ਦਿਨੋਂ ਪਹਿਲੇ ਗੇਤੀ ਤਿਆਰ ਹੋ ਜਾਂਦੀ। ਅੱਛਾ ਤੁਸੀਂ 1 ਕਿੱਲੇ ਗਾਜਰਾਂ 'ਚ ਕੱਲੀ ਗਾਜਰ ਹੀ ਹੈ ਵਿੱਚ ਹੋਰ ਨਹੀਂ ਕੋਈ ਚੀਜ਼ ਨਹੀਂ? ਅੱਛਾ ਬਾਗ ਆ ਤੇ ਗਾਜਰ ਆ। ਗਾਜਰ ਤੇ ਮੈਨੂੰ ਮੋਟਾ ਜਿਹਾ ਖਰਚਾ ਦੱਸ ਸਕਦੇ ਆ ਜੀ? 1 ਲੱਖ ਰੁਪਈਆ ਜੀ ਪਟਾਈ ਤੋਂ ਪਹਿਲੇ ਦਿਨ ਦਾ ਖਰਚਾ। ਪਟਾਈ ਦਾ ਵੀ ਖਰਚਾ ਹੈ? 1 ਲੱਖ ਪਟਾਈ ਦਾ ਖਰਚਾ ਹੈ ਜੀ। 2 ਲੱਖ ਬਣ ਗਿਆ? 2 ਲੱਖ ਰੁਪਏ ਉੱਥੇ ਜਾ ਹੱਟੀ ਦੇ ਘੱਲਣ ਤੱਕ ਆੜ ਚ ਆੜ ਦੇ ਵਿਕਦਿਆਂ ਤੱਕ 2 ਲੱਖ ਰੁਪਏ ਖਰਚਾ। ਹਾਈ ਸਾਹਿਬ ਰੇਟ ਹੋਵੇ ਸਹੀ ਫਿਰ ਤਾਂ ਠੀਕ ਹੈ ਰਿਜ਼ਕ ਲੱਭ ਜਾਂਦਾ ਜੀ। 4 ਲੱਖ ਦੀ ਵਿਕ ਜਾਂਦੀ ਖੁੱਲੀ ਜੀ 300 ਬੈਗ ਪਰ ਏਕੜ ਘੜ ਜਾਂਦਾ। 300 ਥੈਲਾ? ਹਾਂਜੀ ਤੇ ਇੱਕ ਥੈਲਾ ਕਿੰਨੇ ਦਾ ਵਿਕਦਾ? ਹੁਣ ਇਸ ਟਾਈਮ ਤਾਂ ਇੱਕ ਥੈਲਾ ਹੈ 2000 ਦਾ ਜੀ। 2000 ਦਾ ਮਾਸ਼ਾਅੱਲਾ ਤੇ 300 ਥੈਲਾ ਹੋ ਜਾਂਦਾ। ਚਲੋ ਅੱਲਾਹ ਤਾਲਾ ਰੋਜ਼ੀ ਦੇਵੇ। ਹਾਂਜੀ ਅਲਹਮਦੁਲਿਲਾ ਜੀ। ਤੇ ਉਂਝ ਐਡਾ ਮਿਹਨਤ ਵਾਲਾ ਤਾਂ ਕੰਮ ਨਹੀਂ ਹੈ? ਸੇ ਸਿੱਧਾ ਸਾਦਾ ਜਿਹਾ ਕੰਮ ਹੈ ਨਾ ਦੇ ਸਪਰੇ ਸਿਰਫ ਖਾਦ ਹੀ ਮਾੜੀ ਜੀ ਪਾਣੀ 2 ਪਾਣੀ ਲਾਣੇ ਜੀ। ਅੱਛਾ ਤੁਸੀਂ ਬੀਜੀਆਂ ਅਸੀਂ ਦੇਖ ਰਹੇ ਹਾਂ ਵੱਟਾਂ ਦੇ ਉੱਤੇ ਆ। ਹਾਂਜੀ ਛੱਟਾ ਮਾਰ ਕੇ ਵੱਟਾਂ ਪਾਈਆਂ? ਕੇਰਿਆ ਇਹਨਾਂ ਨੂੰ। ਅੱਛਾ ਕੇਰਿਆ ਹੱਥ ਨਾਲ ਕੇਰਿਆ। ਅੱਛਾ ਵੱਟ ਬਣਾ ਵਾਹ ਬਈ ਵਾਹ। ਤੇ ਇਹ ਕਿੰਨੇ ਟਾਈਮ ਤੋਂ ਬਾਅਦ ਤੁਸੀਂ? ਇਹ ਤਕਰੀਬਨ ਅੱਜ 85 ਦਿਨਾਂ ਦੀ ਆ ਗਈ। ਅੱਛਾ 85 ਦਿਨਾਂ ਬਾਅਦ ਪਟਾਈ ਆ ਗਈ। ਅੱਛਾ ਵਾਹ ਬਈ ਵਾਹ ਠੀਕ ਹੈ। ਅੱਛਾ ਅਸੀਂ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀ ਹਾਜੀ ਸਾਹਿਬ ਦੀ ਗਾਜਰ ਬਣੀ ਕਿਵੇਂ ਦੀ ਆ।
ਪਟੀਰੀ ਆ ਕਿਵੇਂ ਪੱਟਦੇ ਆ ਕਿਵੇਂ ਗਾਲ ਜਾਂਦੇ ਆ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਅਸੀਂ ਅਗਲੀ ਵੀਡੀਓ ਥੋੜੇ ਦਿਨਾਂ ਤੱਕ ਬਣਾਵਾਂਗੇ। ਸਾਡੇ ਇਲਾਕੇ 'ਚ ਹਾਜੀ ਸਾਹਿਬ ਨੇ ਬੜੀ ਇੱਕ ਕੰਮ ਦੀ ਸ਼ੈ ਲਾਈ ਹੈ। ਪੇਠਾ ਤਾਂ ਹਰ ਬੰਦਾ ਲਾਂਦਾ, ਹਰ ਬੰਦਾ ਕੋਈ ਨਹੀਂ ਲਾਂਦਾ, ਅੱਗੇ ਵੀ ਹਾਜੀ ਸਾਹਿਬ ਹੀ ਲਾਂਦੇ ਆ ਸਾਡੇ ਇਲਾਕੇ ਕੋਈ ਨਹੀਂ ਲਾਉਂਦੇ। ਤੇ ਪਰ ਐਤਕੀ ਇਹਨਾਂ ਨੇ ਪੇਠਾ ਵੀ ਹੋਰ ਤਰ੍ਹਾਂ ਲਾਇਆ। ਇੱਕ ਤਾਂ ਪੇਠਾ ਉਹ ਨਾ ਜਿਹੜਾ ਹਾਂਡੀ 'ਚ ਪੱਕਦਾ, ਹਾਂ ਇੱਕ ਜਿੰਦੇ ਮੁਰੱਬਾ ਬਣਦਾ ਹੈਗਾ। ਹਾਂ ਮਿਠਾਈ ਤੇ ਲਾਉਂਦੀਆਂ ਸ਼ਰਫੀਆਂ ਲੱਗਦੀਆਂ। ਹਾਂਜੀ ਉਹ ਇਹ ਸ਼ਰਫੀ ਬਣੀ ਬਣਾਈ ਲੱਗੂ, ਤੋੜ ਲੈਣੀ ਬਸ। ਨਹੀਂ ਜੋ ਬਣਾਉਂਦੇ ਨੇ ਮੁਰੱਬੇ ਦੇ ਵਿੱਚ ਉਹ ਬਣਾਉਣਾ ਪਊ ਤੁਹਾਨੂੰ ਬਾਅਦ 'ਚ, ਉੱਥੇ ਪੇਠਾ ਹੀ ਲੱਗਣਾ। ਪੇਠਾ ਹੀ ਇੱਥੇ ਬਟਨ ਦੱਬੋ, ਗਾਜਰਾਂ ਕੋ ਚਲੀਏ। ਚੱਲ ਭਾਈ ਅੰਜਾ ਆ ਜਾਓ। ਅਸੀਂ ਆ ਗਏ ਹਾਂ ਜੀ ਜਿਹੜੇ ਪਾਸੇ ਜੀ ਮਕਸਦ ਹੈ ਪਟਾਈ ਹੋ ਗਈ ਅੰਦਰ। ਅਸੀਂ ਆ ਗਏ ਹਾਂ ਜੀ ਉਸ ਪਾਸੇ ਜਿੱਧਰ ਗਾਜਰਾਂ ਦੀ ਪਟਾਈ ਹੋ ਰਹੀ ਆ। ਸਾਡੀਆਂ ਮਾਵਾਂ ਭੈਣਾਂ ਉਸ ਪਾਸੇ ਚੁਗ ਰਹੀਆਂ, ਉਸ ਪਾਸੇ ਅਸੀਂ ਕੈਮਰਾ ਨਹੀਂ ਲਿਜਾਂਦੇ। ਆ ਤੁਸੀਂ ਦੇਖ ਸਕਦੇ ਹੋ ਵੀ ਇਹ ਥੈਲੇ ਭਰ ਭਰ ਕੇ ਇਦਾਂ ਰੱਖੇ ਹੋਏ ਆ। ਤੇ ਇਹਦਾ ਟਰੈਕਟਰ ਜਿਵੇਂ ਪੱਟਦਾ ਨਾ ਤੇ ਉਹ ਜਿਸ ਟਾਈਮ ਪੱਟੂਗਾ ਅਸੀਂ ਉਹ ਵੀ ਵਿੱਚ ਬਣਾ ਲਾਂਗੇ। ਅੱਛਾ ਹਾਈ ਸਾਹਿਬ ਇਹ ਹੁਣ ਇਦਾਂ ਖਿੱਚਿਆ ਸੌਖੀ ਬਾਹਰ ਆ? ਹਾਂਜੀ ਸੌਖੀ ਬਿਲਕੁਲ ਜੀ, ਐਵੇਂ ਨਿਕਲਦੀ ਜੱਸੀ। ਅੱਛਾ ਹੱਥ ਨਾਲ ਹੀ ਆ ਅੱਛਾ ਇਦਾਂ ਆ ਕੇ ਇਹਨਾਂ ਨੇ ਚੁਗ ਲੈਣਾ ਲੇਬਰ ਨੇ। ਇਸੇ ਤਰੀਕੇ ਚੁਗੀਂਦੀ ਆ ਜੱਸੀ। ਠੀਕ ਹੈ। ਇਹ ਕਿਵੇਂ ਕਰਕੇ ਹੇਠੋਂ ਟਰੈਕਟਰ ਟੱਪਿਆ ਹੈ ਨਾ? ਇਹ ਬਲੇਡ ਹੈ ਨਾ ਜੀ, ਹੂੰ ਪਲੇਟ ਥੱਲੇ ਕੱਟੀ ਗਿਆ ਜ਼ਮੀਨ। ਅੱਛਾ ਠੀਕ ਆ। ਲੇਕਿਨ ਉਹਨੂੰ ਹਲਾਇਆ ਨਹੀਂ। ਹੂੰ ਉਸੇ ਤਰੀਕੇ ਹੀ ਆ ਇਦਾਂ ਕਰਨਾ ਤੇ ਗਾਜਰ ਹਾਏ ਹੱਥ ਚ ਆਏ ਨੇ ਜਿਵੇਂ ਆਲੂ ਵਾਲਾ ਹਿਸਾਬ ਹੁੰਦਾ ਜੀ। ਆਲੂ ਵਾਲਾ ਆਲੂ ਤਾਂ ਹੈ ਨਾ ਰੋਲ ਕੇ ਉੱਤੇ ਸੁੱਟ ਦਿੰਦਾ, ਲੇਕਿਨ ਹਾਂ ਤਾਰ ਦਿੰਦਾ। ਤੇ ਇਹ ਥੱਲਿਓਂ ਇਹਨੇ ਥੱਲਿਓਂ ਸਿਰੇ ਮਿੱਟੀ ਜਿਹੜੀ ਗਈ ਉਹਨੂੰ ਕੱਢ ਦਿੱਤਾ ਖਾਲੀ ਨੂੰ, ਬੈੱਡ ਪੂਰਾ ਕਟਿਆ ਪਿਆ। ਆਲੂ ਵਾਲਾ ਛੱਜ ਹੁੰਦਾ ਇਦਾਂ ਛੱਜ ਛੱਜ ਹਿਲਦਾ ਇਹਨੇ। ਅੱਛਾ ਹਾਈ ਸਾਹਿਬ ਇਹ ਗਾਜਰ ਪੱਟਣ ਵਾਲੀ ਮਸ਼ੀਨ ਗਾਜਰ ਹੀ ਪੱਟਦੀ? ਗਾਜਰ ਪਰ ਬਕਾਇਦਾ ਪਲਾਂਟ ਬਣਿਆ ਹੁੰਦਾ ਜੀ। ਅੱਛਾ ਇਹ ਜੀ ਕਿੰਨੇ ਕ ਟਾਈਮ 'ਚ ਤੁਸੀਂ ਇਹ ਵਿਹਲਾ ਕਰ ਦੋਗੇ? ਤੁਹਾਡਾ ਗਵੇੜ ਹੈ 7 ਦਿਨਾਂ ਤਕਰੀਬਨ 7-8 ਦਿਨਾਂ ਦੇ ਵਿੱਚ। ਅੱਛਾ ਸਾਰੀ 5 ਕਿੱਲੇ 5 ਕਿੱਲੇ। ਤੇ ਗਾਂ ਕੋ ਫਸਲ ਲਾਣੀ? ਹਾਂਜੀ ਕਿਹੜੀ? ਤਰਬੂਜ ਲਾਣਾ। ਅੱਛਾ ਮਾਸ਼ਾਅੱਲਾ ਤਰਬੂਜ ਦਾ ਟਾਈਮ ਆ ਗਿਆ ਜੀ। ਤੁਸੀਂ ਇਸ ਟਾਈਮ ਕੀ ਲਾਇਆ ਹੈ ਕਰੀ ਸਾਨੂੰ ਦੱਸ ਦਿਓ ਸਾਡੇ ਦੇਖਣ ਵਾਲੇ। ਮੇਰੇ ਕੋਲ ਟਨਲ ਦੇ ਸ਼ਿਮਲਾ ਹੈ ਜੀ, ਹਰੀ ਮਿਰਚ ਹੈ, ਪੇਠਾ ਹੈ, ਕੱਦੂ ਹੈ, ਬੈਂਗਣ ਹੈ, ਗਾਜਰਾਂ ਹੈ, ਤਰਬੂਜ ਲਾਣਾ। ਮਾਸ਼ਾਅੱਲਾ। ਹਾਂਜੀ ਹਾਜੀ ਸਾਹਿਬ ਜੀ ਇਹ ਸਾਡੇ ਭਰਾ ਵੀ ਹੈ, ਸਾਡੇ ਯਾਰ ਵੀ ਹੈ ਤੇ ਇਹ ਫਿਰ ਅਸੀਂ ਇਕੱਠਾ ਦੇਖਦੇ ਰਹਿੰਦੇ, ਇੱਕ ਦੂਜੇ ਨਾਲ ਸਲਾਹ ਵੀ ਕਰੀਦੀ ਆ ਤੇ ਦੇਣ ਲੈਣ ਵੀ ਹੁੰਦਾ। ਫਾਰਮਰਾਂ ਵਾਲੇ ਫਿਰ ਜਿਹੜਾ ਇਹ ਵੀ ਟਨਲ ਫਾਰਮਿੰਗ ਕਰਦੇ ਆ, ਅਸੀਂ ਵੀ ਕਰਦੇ ਆ, ਇਹ ਸਾਡਾ ਇੱਕ ਵੱਖਰਾ ਰਿਸ਼ਤਾ। ਤੇ ਹਾਜੀ ਸਾਹਿਬ ਮਾਸ਼ਾਅੱਲਾ ਬੜੇ ਮਿਹਨਤੀ ਬੰਦੇ ਆ ਜੀ। ਅੱਛਾ ਇਦਾਂ ਇਹ ਚੁਗੀਆਂ ਜਾਣੀਆਂ ਜੀ? ਹਾਂਜੀ ਚੁੱਕ ਕੇ ਉਹ ਤੋੜੇ ਭਰੇ ਜਾਣੇ? ਤੋੜੇ ਭਰੇ ਜਾਣੇ। ਫਿਰ ਇੱਥੋਂ ਕਿੱਥੇ ਜਾਣੀਆਂ ਜੀ? ਫਿਰ ਇਹ ਮਸ਼ੀਨ ਤੇ ਜੀ। ਮਸ਼ੀਨ ਤੇ? ਮਸ਼ੀਨ ਦਵਾਈ ਵਾਲੀ ਤੇ। ਉਹ ਕਿੱਥੇ ਆ? ਪਾਣੀ ਤੋਂ ਥਲਸਾ ਨਹਿਰ ਤੇ ਕੱਲ ਜਿਸ ਚਲੇ ਸਾਂ ਫਿਰ ਤੁਹਾਨੂੰ ਉੱਥੇ ਦਾਵਾ ਦੱਸਾਂ। ਉਹ ਫਿਰ ਸਾਨੂੰ ਜ਼ਰੂਰ ਦੱਸਿਓ। ਜ਼ਰੂਰ ਦੱਸਾਂਗੇ ਇਨਸ਼ਾਅੱਲਾ। ਮਸ਼ੀਨ ਤੋਂ ਹੁੰਦੀ? ਹਾਂਜੀ ਮਸ਼ੀਨ ਜੀ। ਮਸ਼ੀਨ ਆ ਬਿਲਕੁਲ। ਅੱਛਾ ਥੋੜੀਆਂ ਜਿਹੀ ਥੱਲੇ ਬੈਗ ਪੱਟਣਾ। ਆ ਪਟੀਆਂ ਗਈਆਂ ਸਾਰੀਆਂ, ਆ ਗਾਜਰਾਂ ਹੀ ਆ ਗਾਜਰਾਂ ਹੀ ਆ, ਹੋਰ ਇਤੋਂ ਆ ਕੱਦੂ ਨਹੀਂ ਕਰ ਰਹੇ, ਆ ਕੀ ਹੈ? ਇਦਾਂ ਹੀ ਪੜਦੀ ਹੈ ਨਾ ਜੀ? ਹਾਂਜੀ ਤੁਸੀਂ ਪੂਰੇ ਟਾਈਮ ਤੇ ਪੜ ਰਹੇ ਹੋ ਜੀ? ਜਲਦੀ ਤਾਂ ਨਹੀਂ? ਜਲਦੀ ਪੜਦੇ ਪਏ। ਕਾਲ ਕਰ ਰਹੇ ਨੇ? ਰੇਟ ਵਾ ਗਿਆ, ਪਿਛਲੀ ਵਾਰੀ ਸਾਡੇ ਹਾਦਸਾ ਹੋ ਗਿਆ। ਅੱਛਾ ਉਹ ਡਰ ਦੇ ਟਾਈਮ ਨਾਲ ਪੜ ਰਹੇ। ਮੈਂ ਉਹੀ ਦੇਖ ਰਿਹਾ ਤਕਰੀਬਨ 10 ਦਿਨ ਪਹਿਲੇ ਗਈਆਂ ਪਟੀਰੀਆਂ, 10 ਤੋਂ 15 ਦਿਨ। ਅੱਛਾ ਮੈਂ ਉਹੀ ਗੱਲ ਕਰਦਾ ਵੀ ਹਜੇ ਗਾਜਰ ਪੂਰੀ ਮੋਟੀ ਨਹੀਂ ਪਰ ਫਿਰ ਵੀ ਵਿੱਚੋਂ ਚੰਗੀ ਹੈ। ਹਾਂਜੀ ਚਲੋ ਅੱਛਾ ਹੁਣ ਜੀ ਇਸ ਟਾਈਮ ਤੁਹਾਨੂੰ ਪਟਾਈ ਵਿਖਾਤੀ, ਛੇਜਾ ਵੜਦੇ ਦਿਖਾਈਆਂ ਦੀ ਗੱਲਬਾਤ ਦਿਖਾਈ ਹੈ ਤੇ ਹੁਣ ਜਿਸ ਟਾਈਮ ਹਾਈ ਸਾਹਿਬ ਇਹ ਧੋਵਾਂਗੇ ਠੀਕ ਹੈ ਜੀ ਤੇ ਉਦੋਂ ਫਿਰ ਆਪਾਂ ਕੈਮਰੇ 'ਚ ਗੱਲ ਕਰਾਂਗੇ ਇਨਸ਼ਾਅੱਲਾ ਜੀ। ਇਨਸ਼ਾਅੱਲਾ ਹਾਂਜੀ ਚਲੋ ਇੱਥੇ ਦਬ ਲਓ ਬਟਨ ਜੀ ਤੇ ਫਿਰ ਅਸੀਂ ਦਿਖਾਉਂਦੇ ਹਾਂ। ਅੱਜ ਤੁਸੀਂ ਆ ਦੇਖ ਲਓ ਇੱਕ ਵਾਰੀ ਵੀ ਇਹ 5 ਕਿੱਲੇ ਲੱਗੇ ਆ ਤੇ 5 ਦਿਨਾਂ ਨੂੰ ਇਹ ਲੱਭਣੇ ਨਹੀਂ। ਅੱਛਾ ਛੇਜਾ ਉਹਨਾਂ ਕੀ ਵਢਾਉਂਦੇ ਆ ਜਿੰਨਾ ਕਿ ਤੁਸੀਂ ਜਿੰਨਾ ਇਹਨਾਂ ਦੀ ਜ਼ਰੂਰਤ ਹੈ ਜੀ। ਅਸੀਂ ਤਾਂ ਪਹਿਲੇ ਤਾਂ ਆਪਦੇ ਤੌਰ ਤੇ ਤਾਂ ਕਟਾਇਆ ਹੈ। ਅੱਛਾ ਲੇਕਿਨ ਜਿਵੇਂ ਲੋਕਾਂ ਦਾ ਹੁਣ ਵੇਖੇ ਵੀ ਉਹਨਾਂ ਦੀ ਜ਼ਰੂਰਤ ਹੈ, ਚਾਰਾ ਨਹੀਂ ਹੈ, ਹਾਂ ਫਿਰ ਜਿੰਨਾ ਹੀ ਕੱਟ ਲਿਆ ਜਾ ਸਕਦਾ। ਮਾਸ਼ਾਅੱਲਾ ਜੀ ਚਲੋ ਇਸੇ ਸਦਕੇ ਨਾਲ ਮਾਰ ਹਾਂ ਜੀ ਅਲਹਮਦੁਲਿਲਾ ਇਸੀ ਬਾਤ ਬੜੀ ਮਿਹਰਬਾਨੀ। ਫਿਰ ਜਦੋਂ ਹੁਣ ਧੋਵਾਂਗੇ ਫਿਰ ਤੁਹਾਨੂੰ ਦਿਖਾਣੇ। ਠੀਕ ਹਾਂ ਦਬ ਲਓ ਬਟਨ। ਅੱਛਾ ਵੀ ਜਿਹੜੇ ਆਹ ਛੇਜਾ ਵੱਢ ਰਹੇ ਆ ਨਾ, ਮੈਂ ਕਿਹਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। अस्सलाम वालेकुम। ਵਾਲੇਕੁਮ ਸਲਾਮ। ਕੀ ਨਾਮ ਹੈ ਜੀ ਤੁਹਾਡਾ? ਹੈਦਰ। ਹੈਦਰ ਸਾਹਿਬ ਇਹ ਤੁਹਾਨੂੰ ਪੈਸਿਆਂ ਨਾਲ ਮਿਲਿਆ ਕਿਦਾਂ? ਨਹੀਂ ਐਦਾਂ ਹੀ ਮੁਫਤੀ ਫਰੀ। ਅੱਛਾ ਹਾਂਜੀ ਹਾਜੀ ਸਾਹਿਬ ਨੇ ਕਿਹਾ ਵੱਢ ਲਓ। ਵੜ ਦੋ। ਵਾਹ ਬਈ ਵਾਹ। ਤੇ ਹੁਣ ਡੰਗਰਾਂ ਨੂੰ ਪਾਣਾ? ਡੰਗਰਾਂ ਵਾਸਤੇ। ਅੱਛਾ ਇਹ ਕਿੰਨੀਆਂ ਰੇੜੀਆਂ ਲੈ ਗਿਆ ਸਵੇਰ ਦਾ? ਸੁਬਾਹ ਦੇ ਵੱਢਦੇ ਪਏ। ਅੱਛਾ ਤੇ ਇਹ ਕਾਹਦੇ 'ਚ ਜਾ ਕੇ ਪਾਏਗਾ ਕਿ ਇਦਾਂ ਹੀ ਸਿੱਟੇਗਾ? ਨਹੀਂ ਇਦਾਂ ਕੋਈ ਸ਼ਤਾਲਾ ਦੇ ਦੂਏ ਚ ਤੂੜੀ ਲੈ ਪਾਸਾਂਗੇ। ਆ ਤੂੜੀ ਕਮਾਦ ਜਿਹੜੀ ਸ਼ਾ ਮਰਜੀ ਹੈ ਤਾਂ ਪੂਰਾ ਹਰਾ ਹੈ ਤੇ ਡੰਗਰ ਖਾਂਦੇ ਇਹ? ਡੰਗਰ ਬੜੇ ਖਾਂਦੇ। ਤੇ ਡੰਗਰਾਂ ਨੂੰ ਇਹਦਾ ਕੋਈ ਫਾਇਦਾ ਨੁਕਸਾਨ ਕੋਈ ਵੇਖਿਆ? ਕੋਈ ਨੁਕਸਾਨ ਨਹੀਂ ਹਾਂ ਡੰਗਰਾਂ ਵਾਸਤੇ। ਪੱਠਿਆਂ ਦੀ ਕਮਤੀ ਨੇ ਤਾਂ ਪਰ ਵਾਂ ਵੱਢੀ ਜਾਂਦੀ। ਹਾਂ ਬੜਾ ਮੁਲਕ ਵੱਢ ਰਿਹਾ ਜੀ ਇਸ ਟਾਈਮ, ਚਾਰੇ ਪਾਸੇ ਦੁਨੀਆ ਲੱਗੀ।
ਕਿੱਡੀ ਵੱਡੀ ਨੇਕੀ ਆ ਜੀ। ਕਈਆਂ ਘਰਾਂ ਦੇ 10 ਦਿਨ ਟੱਪ ਜਾਣੇ ਤੇ ਅੱਜ ਦੇ ਜਿਹਦੇ 10 ਦਿਨ ਟੱਪ ਜਾਣ ਤੇ ਉਹ ਦੁਆਵਾਂ ਹੀ ਦਊਗਾ। ਚਲੋ ਜੀ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਅਸੀਂ ਪਹੁੰਚ ਗਏ ਹਾਂ ਜੀ ਜਿੱਥੇ ਗਾਜਰਾਂ ਧੋ ਹੋ ਰਹੀਆਂ। ਹਾਜੀ ਸਾਹਿਬ ਨੂੰ ਪੁੱਛਦੇ ਹਾਂ ਵੀ ਇਹ ਕੀ ਤਰਤੀਬ ਹੈ। ਹਾਜੀ ਸਾਹਿਬ, ਇਹ ਮਸ਼ੀਨ ਲਈ ਹੈ? ਹਾਂਜੀ, ਇਹ ਮਸ਼ੀਨ ਹੈ ਜੀ। ਅੱਛਾ, ਇਹ ਕਿੰਨੇ ਕੁ ਦੀ ਆਂਦੀ ਹੈ? ਇਹ 3.5 ਲੱਖ ਦੀ ਆਈ ਹੈ। 3.5 ਲੱਖ ਦੀ? 3.5 ਕਾਹਦੇ ਤੇ ਚੱਲਦੀ ਹੈ? ਪੀਟਰ ਤੇ, ਪੀਟਰ ਦੇ? ਟਰੈਕਟਰ ਤੇ ਵੀ ਚੱਲਦੀ ਹੈ, ਪੀਟਰ ਤੇ ਵੀ ਚੱਲਦੀ, ਦੋਵਾਂ ਤਰੀਕੇ ਇਹ 3.5 ਲੱਖ ਦੀ ਮਸ਼ੀਨ ਲਈ ਹੈ ਤੇ ਇਹ ਪੀਟਰ ਵੱਖਰੇ ਲਿਆ ਜੀ? ਪੀਟਰ ਨਾਲੇ ਲੱਗਵਾ ਹੈ। ਨਾਲੇ? ਅੱਛਾ, ਵਿੱਚੇ ਪੈਸੇ? ਵਿੱਚੇ ਪੈਸੇ। ਤੇ ਇੱਕ ਟਰਾਲੀ ਦੇ ਵਿੱਚ ਕਿੰਨਾ ਕੁ ਤੇਲ ਲੱਗ ਜਾਂਦਾ ਹੈ? ਇਹ ਇੱਕ ਟਰਾਲੀ ਤਕਰੀਬਨ 100 ਬੋਰੇ ਦੇ ਉੱਤੇ 1500 ਦਾ ਤੇਲ ਲੱਗ ਜਾਂਦਾ। 1500 ਦਾ ਤੇਲ ਲੱਗ ਜਾਂਦਾ? ਅੱਛਾ, ਰੋਜ਼ ਇਸ ਟਾਈਮ ਤੁਸੀਂ ਉੱਥੋਂ ਲਿਆ ਕੇ ਤੇ ਧੋਣੀ? ਹਾਂਜੀ ਹਾਂਜੀ, ਬਿਲਕੁਲ ਡੇਲੀ। ਅੱਛਾ, ਦੱਸਿਓ ਵੀ ਇਹਦਾ ਕੀ ਪੂਰਾ ਪ੍ਰੋਗਰਾਮ ਹੈ? ਇਹ ਦਿਓ ਉਹਦਾ ਛਾਪਾ ਲਗਵਾਇਆ ਪਰਲੀ ਸਾਈਡ ਤੇ। ਅੱਛਾ ਅੱਛਾ, ਉੱਤੇ ਵਿੱਚ ਸੁੱਟ ਦੇਣੇ 10 ਥੋੜੇ ਸੁੱਟ ਦੇਣੇ। ਉਹ ਸੁੱਟ ਕੇ ਤੇ ਫਿਰ ਆ ਘੁੰਮਦੀ ਰਾਸੀ ਵਿੱਚ ਨਾਲ ਹੀ ਸਾਈਡ ਤੋਂ ਘੁੰਮਦੀ ਰਾਸੀ ਵਿੱਚ। ਠੀਕ ਹੈ। ਜਿਸ ਟਾਈਮ ਸਫਾਈ ਹੋ ਜਾਂਦੀ ਸਾਨੂੰ ਪਤਾ ਲੱਗ ਜਾਂਦਾ, ਫਿਰ ਆ ਚੁੱਕਾ ਨਾਲ ਥੱਲੇ ਕੱਢੀ ਜਾਣੀ, ਉੱਤੋਂ ਸੁੱਟ ਪਾਏ ਜਾਣੇ ਨੇ, ਇਦੋਂ ਕੱਢੀ ਜਾਣੀ। ਹਾਂ, ਅੱਛਾ, ਪਰਲੇ ਪਾਸੇ ਪਾ ਕੇ ਇੱਥੋਂ ਨਿਕਲਣੀਆਂ? ਵਾਹ, ਐ ਸਾਫ਼ ਹੋ ਕੇ? ਹਾਂਜੀ, ਸਾਫ਼, ਮਿੱਟੀ ਦਾ ਕੋਈ ਚੀਜ਼ ਕੋਈ ਨਹੀਂ। ਅੱਛਾ, ਇਹ ਗਾਜਰ ਜਿਹੜੀ ਇੱਕ ਵਾਰੀ ਪਾਉਂਦੇ ਆ ਉਹ ਵਿੱਚ ਕਿੰਨੀ ਕੁ ਦੇਰ ਰਹਿੰਦੀ ਹੈ? ਇਹ ਕੋ 10 ਤੋਂ 15 ਮਿੰਟ ਰਹਿੰਦੀ। 10-15 ਮਿੰਟ? 10-15 ਮਿੰਟ ਲੱਗਦੇ। ਇੱਕ ਟਾਈਮ 'ਚ ਕਿੰਨੇ ਤੋੜੇ ਪੈ ਜਾਂਦੇ? 10 ਤੋੜੇ। 10 ਤੋੜੇ ਪੈ ਜਾਂਦੇ? ਹਾਂ, 10 ਤੋੜੇ ਪੈ ਕੇ ਤੇ 10 ਮਿੰਟ ਲਾਉਂਦੀ? 10-15 ਮਿੰਟਾਂ 10 ਤੋੜੇ ਧੋ ਦਿੰਦੇ। ਇਹ ਤਾਂ ਟਰਾਲੀ ਨੂੰ ਤਾਂ ਫਿਰ ਟਰਾਲੀ ਕੋ ਘੰਟੇ ਡੇਢ 100 ਤੋੜਾ ਧੋ ਜਾਂਦੇ। ਵਾਹ ਬਈ ਵਾਹ, ਨਹੀਂ ਉਹ ਪੈਸੇ ਲਾਏ ਇਹ ਤਾਂ ਕੰਮ। ਅੱਛਾ, ਇਹ ਉਂਝ ਗਾਜਰਾਂ ਧੋਣੀਆਂ ਔਖੀਆਂ? ਉਹ ਤਾਂ ਫਿਰ ਇਤਨੀ ਜ਼ਿਆਦਾ नहीं ना धो सकते, ਤਾਂ ਹੀ ਤਾਂ ਜ਼ਿਮੀਦਾਰ ਵਿਚਾਰਾ ਹਟ ਗਿਆ। ਤਾਂ ਹੁਣ ਬੜੀ ਜਦੀਦ ਕੰਮ ਹੋ ਗਿਆ, ਹੁਣ ਤਾਂ ਗਾਜਰਾਂ ਬੜੀਆਂ ਮਸ਼ੀਨਾਂ ਆ ਗਈਆਂ ਨੇ। ਤੇ ਜਿਹੜੇ ਇਲਾਕਿਆਂ ਦੇ ਵਿੱਚ ਗਾਜਰਾਂ ਲੱਗਦੀਆਂ ਹਨ ਉੱਥੇ ਆਮ ਮਸ਼ੀਨਾਂ ਖਲੋਤੀਆਂ? ਆਮ ਉੱਥੇ ਅਸੀਂ ਦੇਖਿਆ ਇੱਕ ਪਾਸੇ, ਉੱਥੇ ਆਮ ਖਲੋਤੀਆਂ ਸੀ। ਮਾਨ ਵਾਲੇ ਪਾਸੇ ਗਏ ਸੀ, ਨਨਕਾਣਾ ਸਾਹਿਬ ਤੋਂ ਮਾਨ ਵਾਲੇ ਪਾਸੇ ਸੜਕਾਂ ਦੇ ਉੱਤੇ ਆਮ ਖੜੀਆਂ, ਹਰ ਜ਼ਿਮੀਦਾਰ ਨੇ ਰੱਖੀ, ਉੱਥੇ ਗਾਜਰ ਲੱਗਦੀ। ਅੱਛਾ, ਹੁਣ ਇਹਦੇ ਚੋਂ ਧੋ ਕੇ ਤੇ ਆ ਤੋੜੇ ਭਰ ਲੈ? ਹਾਂਜੀ, ਤੋੜੇ ਬਰੀਕ ਹੈ। ਅੱਛਾ, ਇਸ ਤੋਂ ਬਾਅਦ ਇਹਦਾ ਤੋੜਿਆਂ ਤੋਂ ਬਾਅਦ ਸਿਲਾਈ ਹੋ ਜਾਣੀ। ਅੱਛਾ, ਤੇ ਕਿਹੜੀ ਮੰਡੀ ਦੇ ਵਿੱਚ ਭੇਜ ਰਹੇ? ਇਹ ਹੁਣ ਗਲਨੀਆਂ ਜੀ, ਸਮਝੋ ਸਮੁੰਦਰੀ ਤੇ ਆਪਣੇ ਮੁਰੀਦ ਵਾਲੇ। ਹਾਂ ਹਾਂ, ਅੱਛਾ ਹਾਂਜੀ। ਅੱਛਾ, ਵੱਖਰੇ ਮੰਡੀਆਂ? ਹਾਂਜੀ, ਮਰਕਜ਼ ਛੋਟੀ ਮੰਡੀ। ਹਾਂ, ਤੇ ਕੀ ਤੋੜੇ ਦਾ ਰੇਟ ਜਾ ਰਿਹਾ ਇਸ ਟਾਈਮ 1700 ਤੋਂ ਲੈ ਕੇ 2200 ਤੱਕ। ਜਿਹੜਾ ਤੋੜਾ ਤੁਸੀਂ ਇਸ ਟਾਈਮ ਦੇਖ ਰਹੇ ਆ ਨਾ ਮੰਡੀ ਤਿਆਰ ਹੋਣ ਵਾਸਤੇ, ਉਹ ਤੁਹਾਨੂੰ ਅੱਗੇ ਵਿਖਾਇਆ ਵੀ ਕਿੰਨੀ ਮਿਹਨਤ ਤੋਂ ਬਾਅਦ ਜਾ ਕੇ ਇਦਾਂ ਭਰਦਾ, ਤੇ ਹਜੇ ਇਹਦੇ ਤੇ ਇਹ ਵੀ ਖਰਚਾ ਆਣਾ ਕਿ ਇਹਨੂੰ ਮੰਡੀ 'ਚ ਪਹੁੰਚਾਉਣਾ, ਤੇ ਕਿੰਨੀ ਇਹਦੇ ਤੇ ਮਜ਼ਦੂਰੀ ਲੱਗ ਰਹੀ ਆ ਇੱਕ ਤੋੜੇ ਤੇ, ਕੋਈ ਕੱਢਿਆ ਹਿਸਾਬ? ਹਾਂਜੀ, 500 ਰੁਪਏ ਜੀ ਪਰ ਤੋੜੇ ਦੀ ਮਜ਼ਦੂਰੀ। ਮੈਂ ਮੰਡੀ ਪਹੁੰਚ ਕੇ ਸੇਲ ਹੋਣ ਤੋਂ ਬਾਅਦ ਅੱਛਾ, ਜੇ 1700 ਦਾ ਹੋਵੇ ਵਿੱਚੋਂ 500 ਤਾਂ ਨਿਕਲ ਗਈ ਮਜ਼ਦੂਰੀ, ਤੇ 1200 ਬਾਅਦ ਤੇ ਤੁਹਾਡੇ ਹਿਸਾਬ ਨਾਲ ਹੁਣ ਠੀਕ ਹੀ ਜਾ ਰਿਹਾ? ਜ਼ਾਹਿਰ ਗੱਲ, ਪੈਦਾਵਾਰ ਅੱਲਾਹ ਤਾਲਾ ਕਰੇ ਤਾਂ ਫਿਰ ਤੱਕ ਦੇਖਤੇ ਰਹੇ ਰੇਟ ਮਕਬੂਲ ਰੇਟ ਹੈ। ਹਾਂ, ਫਿਰ ਮਕਬੂਲ, ਠੀਕ ਹੈ। ਅੱਛਾ, ਚਲੋ ਅੱਲਾਹ ਤਾਲਾ ਰੋਜ਼ੀ ਦੇਵੇ। ਹਾਂ, ਇਹ ਵਜ਼ਨ ਕਿੰਨਾ? 45 ਤੋਂ 50 ਕੇਜੀ। ਅੱਛਾ, 45 ਤੋਂ 50 ਕਿਲੋ ਗਾਜਰ ਆ ਜਾਂਦੀ ਹੈ। ਹਾਂਜੀ, ਇਹ ਨਾ ਧੋ ਕੇ ਗਾਜਰ ਦਾ ਹੁਸਨ ਹੀ ਵੱਧ ਗਿਆ। ਵੈਰੀ ਬਾਤ। ਹਾਂ, ਇਹ ਜੀ ਆਪਣਾ ਉਧਰੋਂ ਦੀ ਜਾ ਕੇ ਨਾ ਜੀ ਬਕਾਇਦਾ ਛਾਂਟੀ ਜਾਂਦੀ ਗਾਜਰ, ਮਕਸਦ ਵੀ ਬਰੀਕ ਵਿੱਚ ਕੱਢ ਦਿੱਤੀ ਜਾਂਦੀ। ਅੱਛਾ, ਹਾਂਜੀ ਹਾਂਜੀ, ਉਹ ਕਿਸ ਕੰਮ ਆਂਦੀ? ਉਹ ਆ ਬਾਅਦ ਦੋਵਾਂਗੇ ਜੀ। ਅੱਛਾ, ਉਹ ਵੀ ਵਿਕ ਜੂਗੀ? ਹਾਂਜੀ, ਵਿਕਸੀ ਸਹੀ, ਲੇਕਿਨ ਉਹਨੂੰ ਅਲੱਗ ਕਰ ਦਿੱਤੇ। ਅੱਛਾ, ਉਹਦਾ ਰੇਟ ਕੋਈ ਘੱਟ ਲੱਗ ਜੂ? ਹਾਂਜੀ, ਹਾਂ, ਇਹ ਵੀ ਛਾਂਟੀ ਵੀ ਕਰਨੀ ਪੈਂਦੀ? ਛਾਂਟੀ ਕਰਨੀ ਪੈਂਦੀ। ਅੱਛਾ ਜੀ, ਇੱਕ ਵਾਰੀ ਉੱਤੋਂ ਆ ਕੇ ਦਿਖਾਓ, ਪੀਟਰ ਵੀ ਲੱਗਾ ਮਸ਼ੀਨ ਗਾਜਰਾਂ ਦਾ। ਹੁਣ ਤੁਹਾਡੀਆਂ ਧੋਣ ਵਾਲੀਆਂ ਮੁੱਕ ਗਈਆਂ ਪਈਆਂ? ਅਸੀਂ ਜੀ ਕੋਈ ਧੋਂਦੇ ਪਏ ਜੀ, ਅਸੀਂ ਲੇਟ ਸ਼ੁਰੂ ਹੋਏ ਆ। ਅੱਛਾ, ਹਾਂ, ਹੁਣ ਇਨਸ਼ਾਅੱਲਾ ਇੱਕ ਹੋਰ ਗੇੜਾ ਆਣਾ ਜੀ, ਹਾਂ, ਫਿਰ ਉਸ ਤੋਂ ਬਾਅਦ ਕੱਲ ਨਾਲ ਟਾਈਮ ਨਾਲ ਸ਼ੁਰੂ ਹੋ ਜਾਣਾ ਜੀ। ਅੱਛਾ, ਰੋਜ਼ ਦਾ ਜੀ ਹੁਣ ਇਹ ਰੁਟੀਨ ਚੱਲ ਰਹੀ ਹੈ? ਡੇਲੀ ਦਵਾਈ ਹੋਣੀ ਜੀ, ਫਰੈਸ਼ ਦਵਾਈ ਕਰਦੇ। ਤੇ ਉਹ ਜਿਹੜਾ ਇੱਕ ਮੰਡੀ ਤੇ ਚਲੋ ਤੁਸੀਂ 10 ਤੋੜੇ ਭੇਜਣੇ ਆ, 20 ਤੋੜੇ 30 ਕਰਕੇ 30 ਭੇਜਣੇ ਆ। ਮੈਂ ਕਹਿੰਦਾ ਵੀ ਜਦੋਂ ਵੱਖਰੀ ਮੰਡੀਆਂ 'ਚ ਭੇਜਦੇ ਆ ਉਹ ਤਾਂ ਵੱਖਰਾ ਖਰਚਾ ਵੀ ਪੈ ਜਾਂਦਾ। ਵੈਰੀ ਗੱਲ ਹੈ ਜੀ। ਇੱਕ ਪਾਸੇ ਤੁਸੀਂ ਸਮੁੰਦਰੀ ਘਲਾਉਂਦੇ ਆ ਮਿਸਾਲ, ਇੱਕ ਪਾਸੇ ਤਾਂਦਲੇ ਘਲਾਉਂਦੇ ਆ, ਦੋਵੇਂ ਪਾਸੇ ਲੱਦਾ ਦਾ ਪੈ ਉਹ ਪਤਾ ਲੱਗ ਜਾ ਸੀ ਨਾ ਕਿਹੜੇ ਪਾਸੋਂ ਸੇਲ ਦਾ ਫਰਕ ਹੈ। ਅੱਛਾ, ਇਹ ਫਿਰ ਹੈ ਉਸ ਹਿਸਾਬ ਨਾਲ ਗੱਲਾਂਗੇ ਉਸ ਮੰਡੀ ਜੀ। ਬੜੀ ਮਿਹਰਬਾਨੀ ਹਾਜੀ ਸਾਹਿਬ। ਹਾਂ, ਤੁਸੀਂ ਖਸੂਸੀ ਸਾਨੂੰ ਮਾਲੂਮਾਤ ਗਾਜਰਾਂ ਦੀਆਂ ਦਿੱਤੀਆਂ। ਤੇ ਹਾਜੀ ਸਾਹਿਬ ਦੀ ਖੂਬੀ ਆ, ਸਾਡੇ ਇਲਾਕੇ 'ਚ ਵੰਨ ਸਵੰਨੀਆਂ ਫਸਲਾਂ ਲਾਉਂਦੇ ਆ ਤੇ ਮਾਸ਼ਾਅੱਲਾ ਬੜੇ ਮਿਹਨਤੀ ਬੰਦੇ ਆ। ਤੇ ਕਿਸੇ ਟਾਈਮ ਨਾ
ਇਹਨਾਂ ਦੀ ਦਾਸਤਾਨ ਵੀ ਬੜੀ ਸੁਣਨ ਵਾਲੀ, ਕਿਤੇ ਬਹਿ ਕੇ ਕਿਤੇ ਸਕੂਨ ਨਾਲ ਤੇ ਫਿਰ ਗੱਲਾਂ ਬਾਤਾਂ ਕਰਾਂਗੇ ਆਈ ਸਾਹਿਬ ਨਾਲ। ਆਈ ਸਾਹਿਬ ਬਹੁਤ ਚੰਗਾ ਲੱਗਾ ਜੀ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ। ਦੱਬ ਲਓ ਜੀ ਬਟਨ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਦਾਮਾਂ ਦਾ ਮੀਂਹ ਨਹੀਂ ਪੈਂਦਾ, ਇਹ ਕਮਾਣੇ ਪੈਂਦੇ ਆ, ਔਖਾ ਹੋਣਾ ਪੈਂਦਾ, ਕਿਤੇ ਘਰੋਂ ਨਿਕਲਣਾ ਪੈਂਦਾ, ਕਿਤੇ ਜਾ ਕੇ ਰਜੇਵਾਂ ਬਣਾਉਣਾ ਪੈਂਦਾ, ਤੇ ਫਿਰ ਜਾ ਕੇ ਇਹ ਕਿਤੇ ਨੋਟਾਂ ਦੇ ਮੀਂਹ ਵਸਦੇ ਆ। ਉਹਨਾਂ ਨੂੰ ਪੁੱਛੋ ਜਿਹੜੇ ਘਰ ਕੀ ਮੁਲਕ ਛੱਡ ਕੇ ਦੂਰ ਬੈਠੇ। ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਵੀ ਅਗਲੇ ਦਿਨ ਗੱਲ ਕਰਾਈ ਸੀ ਤੁਹਾਨੂੰ ਸ਼ਾਹ ਸਰੋਏ ਨਾਲ, ਉਹਨੇ ਦਿਖਾਈ ਸੀ ਪਨੀਰੀ ਟਮਾਟਰ ਦੀ, ਵੀ ਟਮਾਟਰ ਵੇਲ ਵਾਲਾ ਜਿਹੜਾ ਹੋ ਰਿਹਾ ਨਾ ਵੀ ਉਹ ਅਸੀਂ ਲਾਉਣ ਲੱਗੇ ਹਾਂ। ਹੇਠਾਂ ਜ਼ਮੀਨ ਤਿਆਰ ਕਰਕੇ ਛਾਪਰ ਪਾਤਾ, ਕਾਲਾ ਛਾਪਰ ਪਾ ਕੇ ਨਾ ਆ ਮੋਮੀ ਲਿਫਾਫਾ, ਤੇ ਉੱਤੇ ਹੁਣ ਸੋਟੀ ਲੱਗ ਰਹੀ ਆ। ਇਹ ਜਿਹੜੀ ਬਰੀਕੀ 'ਚ ਗੱਲ ਆ ਵੀ ਸੋਟੀ ਕਿੰਨੀ ਲੱਗ ਰਹੀ ਆ, ਕਿੰਨੀ ਲੰਬੀ ਆ, ਉਹ ਸ਼ਾਹ ਸਰੋਇਆ ਸਾਹਿਬ ਨਾਲ ਗੱਲ ਕਰਕੇ ਕਿਸੇ ਟਾਈਮ ਤੁਹਾਨੂੰ ਪੂਰੀ ਦੱਸ ਦਾਂਗੇ। ਮੈਂ ਤਾਂ ਮੋਟੀ ਜੀ ਲੱਗਾ ਗੱਲ ਕਰਨ। ਇਹ ਉੱਚੀ ਉਹਦੇ ਨਾਲੋਂ ਕਿੰਨੀ ਬਹੁਤੀ ਆ, ਤੇ ਕਿਵੇਂ ਇਹਨਾਂ ਨੇ ਟਮਾਟਰਾਂ ਦਾ ਭਾਰ ਚੱਕਣਾ। ਟਮਾਟਰ ਦੀ ਵੇਲ ਚੜ੍ਹ ਕੇ ਤੇ ਇੱਕ ਵੇਲ ਨੂੰ ਬਾਜੇ ਟਾਈਮ ਮਣ ਲੱਗ ਜਾਂਦੇ, ਇਹਨੂੰ ਫਲ ਬਹੁਤ ਲੱਗਦਾ, ਤੇ ਕਿਵੇਂ ਸੋਟੀਆਂ ਭਾਰ ਚੱਕਦੀਆਂ ਉਹ ਸਾਰਾ ਫਿਰ ਕਰਤੱਵ ਤੁਹਾਨੂੰ ਸਮਝਾ ਦਾਂਗੇ ਕਿਸੇ ਟਾਈਮ। ਤੇ ਇਸ ਟਾਈਮ ਸੋਟੀ ਲਾ ਰਹੇ ਆ ਸਾਡੇ ਭਰਾ ਇੱਥੇ ਸਾਡੇ ਗਰਾਈ ਪਿੰਡ ਤੋਂ, ਉਹ ਦੇਖ ਰਹੇ ਤੁਸੀਂ ਆਪਣੀਆਂ ਸਿੱਧੀਆਂ ਪੱਧਰੀਆਂ ਕਰ ਰਹੇ ਆ, ਰਸੀਆਂ ਰੁਸੀਆਂ, ਤੇ ਆਪਣੀ ਮਿਹਨਤ ਕਰ ਰਹੇ ਆ, ਰਿਜ਼ਕ ਹਲਾਲ ਕਮਾ ਰਹੇ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਆ ਜੀ? ਠੀਕ ਠਾਕ। ਮੁੰਡੇ ਨਾ ਗੱਲ ਨਹੀਂ ਕਰ ਰਹੇ ਕੈਮਰੇ ਦੇ ਵਿੱਚ, ਕਹਿੰਦੇ ਸ਼ਰਮ ਆਉਂਦੀ। ਮੈਂ ਕਿਹਾ ਵੀ ਅਸੀਂ ਵੀ ਸ਼ਰਮ ਇਕੱਠੇ ਹੋਏ ਆ, ਇਹ ਤਾਂ ਚੰਗੀ ਗੱਲ ਆ, ਤੁਸੀਂ ਕੋਈ ਮਾੜਾ ਨਹੀਂ ਕਰ ਰਹੇ ਤੇ ਮਿਹਨਤ ਆਪਣੀ ਕਰ ਰਹੇ ਆ। ਇਹ ਕਿੰਨੀ ਦੇਰ ਤੋਂ ਕਰ ਰਹੇ ਕੰਮ? ਤਕਰੀਬਨ 10 ਸਾਲ ਹੋ ਗਏ। ਅੱਛਾ, ਹੁਣ ਪੂਰਾ ਪਤਾ ਤੁਹਾਨੂੰ ਕੰਮ ਦਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ? ਨਹੀਂ, ਕੋਈ ਲੋੜ ਨਹੀਂ। ਤੇ ਇਹ ਟਮਾਟਰ ਮਿਰਚਾਂ ਹੋਣ, ਖੀਰਾ ਹੋਵੇ, ਤੁਸੀਂ ਖੜਾ ਕਰ ਦਿੰਦੇ? ਹਾਂਜੀ, ਕਰ ਦਿੰਦੇ। ਅੱਛਾ, ਕਿੰਨਾ ਇਹ ਮਜ਼ਦੂਰੀ ਕਿੱਲੇ ਦੀ ਕਿੰਨੀ? ਤਕਰੀਬਨ 25,000। ਤੇ ਕਿੰਨਾ ਟਾਈਮ ਲੱਗਦਾ ਕਿੱਲਾ ਲਾਉਣ 'ਚ? ਤਕਰੀਬਨ 1-2 ਇੰਚ ਲੱਗ ਜਾਂਦਾ। ਅੱਛਾ, ਮਾਸ਼ਾਅੱਲਾ। ਤੇ ਕਿੰਨੇ ਬੰਦੇ ਤੁਸੀਂ? ਅਸੀਂ ਬੰਦੇ ਤਕਰੀਬਨ 18। ਤੇ ਇੱਥੇ ਤਾਂ ਤੁਸੀਂ 3 ਜਣੇ ਲੱਗੇ ਤੇ ਉਹ ਪਿੱਛੇ ਬੰਦੇ ਆ ਨਾ ਜੀ। ਅੱਛਾ, ਹੋਰ ਪਾਸੇ ਵੀ ਕੰਮ ਹਾਂਜੀ, ਪੜਿਆ? ਹੋਰ ਕੰਮ ਪਾਸੇ ਕੰਮ ਹੈ। 10 ਸਾਲ ਹੋ ਗਏ ਹੈ? ਇਹ ਲੇਬਰ ਬਣਾਈ ਹੋਈ ਪੂਰਾ ਇੱਕ ਨਿਜ਼ਾਮ? ਹਾਂਜੀ, ਸਾਡਾ ਨਿਜ਼ਾਮ ਬਣਿਆ, ਸਾਡਾ ਠੇਕੇਦਾਰ ਹੈ ਖੁਰਮ, ਤੇ ਮਾਸ਼ਾਅੱਲਾ ਮੋਹਨ ਸਾਡਾ ਨਾ ਸਾਰਾ ਮਟੀਰੀਅਲ ਉਹਦੇ ਕੋਲ, ਮਤਲਬ ਜਿਹੜੇ ਠੇਕੇ ਠੁਕਾ ਉਹਦੇ ਕੋਲ ਜਾਂਦਾ ਹੈ। ਦੇਖੋ ਨਾ, ਉਹਨਾਂ ਨੇ ਇੱਕ ਮੋਹਰੀ ਬਣਾਇਆ, ਸਾਡੇ ਇੱਕੋ ਬੰਦਾ ਹੈ ਜੀ ਉਹ ਠੇਕੇਦਾਰ ਜੀ। ਉਹਨੇ ਗੱਲ ਕਰਨੀ, ਉਹਨੇ ਕੰਮ ਲੱਭਣਾ, ਤੇ ਉਹਨੇ ਗਾਂ ਫਿਰ ਇਦਾਂ ਦੱਸਣਾ ਵੀ ਇੱਥੇ ਚਲੇ ਜਾਓ, ਇੱਥੇ ਚਲੇ ਜਾਓ। ਹੈ ਆ ਲੋਹੇ ਦੇ ਪੈਪ ਲੱਗੇ ਨਾ ਜਿਵੇਂ ਕਰੇਲੇ ਤੇ, ਇਹ ਵੀ ਇਹਨਾਂ ਨੇ ਲਾ ਕੇ ਦਿੱਤੇ ਸੀ। ਤੇ ਦੇਖੋ ਨਾ, ਇਹ ਸਾਂਝੀ ਰੋਜ਼ੀ ਆ, ਰਿਜ਼ਕ ਜੁੜਿਆ ਹੁੰਦਾ ਇੱਕ ਦੂਏ ਦੇ ਨਾਲ। ਬਸ ਇਹ ਸਾਰਿਆਂ ਤੋਂ ਵੱਡਾ ਖੇਤੀ ਦਾ ਮੈਂ ਤਾਂ ਇਹੀ ਫਾਇਦਾ ਗਿਣਦਾ ਵੀ ਇਹ ਸਾਂਝੀ ਰੋਜ਼ੀ। ਅੱਛਾ, ਅੱਗੇ ਕੰਮ ਵੰਡੇ ਹੁੰਦੇ ਤੁਸੀਂ ਅੱਗੇ ਵੀ ਮਜ਼ੀਦ? ਹਾਂਜੀ, ਅੱਗੇ ਹੁਣ ਨਾ ਅਸੀਂ ਬੰਦੇ ਜ਼ਿਆਦਾ ਹੈ ਨਾ, ਤੇ ਇਸੇ ਗਲੇ ਨੂੰ ਕੋਈ ਬੰਦੇ 10 ਦਾ ਵਗ ਜਾਂਦੇ, ਕੋਈ 6 ਜਿਵੇਂ ਮਤਲਬ ਕੰਮ ਦੀ ਰੂਟੀਨ ਹੁੰਦੀ ਹੈ, ਉਸ ਤਰ੍ਹਾਂ ਦੇ ਬੰਦੇ ਮੁੜ ਚਲੇ ਜਾਂਦੇ ਆ। ਅੱਛਾ ਹੁਣ ਤਾਂ ਸਬਜ਼ੀਆਂ ਲੱਗ ਰਹੀਆਂ। ਹਾਂਜੀ, ਇੱਕ ਮਿਸਾਲ ਆ, ਜਦੋਂ ਲੱਗ ਜਾਣੀਆਂ ਹਾਂਜੀ, ਫਿਰ ਤੁਸੀਂ ਕੀ ਕਰਨਾ? ਫਿਰ ਮਜ਼ਦੂਰੀ ਹੋਰ ਕੋਈ ਕਰਾਂਗੇ, ਮਤਲਬ ਜਿਹੜੀ ਲੱਭ ਗਈ। ਅੱਛਾ, ਉਹ ਇਸੇ ਟਨਲ ਫਾਰਮਿੰਗ ਦੇ ਹਿਸਾਬ 'ਚ ਹੀ ਹੈ ਜਾਂ ਹੋਰ ਕੰਮ ਕੋਈ? ਨਹੀਂ, ਇਸੇ ਦੇ ਕੰਮ ਦੇ ਵਿੱਚ ਅੱਛਾ, ਇਹ ਕੰਮ ਮੁੱਕਦਾ ਹੀ ਨਹੀਂ? ਹਾਂਜੀ, ਕੰਮ ਨਹੀਂ ਮੁੱਕਦਾ। ਕੰਮ ਮਤਲਬ ਜੀ ਇਹ ਮੁੱਕਦਾ ਮੁੜੇ ਗੋਡੀ ਆ ਗਈ, ਜਿਵੇਂ ਗਾਂਦ ਗੁੰਦ ਹੋ ਗਿਆ, ਇਹ ਪਟ ਪੁੱਟ ਲਿਆ, ਇੰਨੇ ਕਰਕੇ ਉਹ ਸਾਰਾ ਨਿਜ਼ਾਮ ਚੱਲਦਾ ਰਹਿੰਦਾ। ਤੇ ਤੁਸੀਂ ਇਹਨੂੰ ਬਟਨ ਦੱਬੀ, ਜਲਦੀ ਕਰੋ। ਉਂਗਲ ਫਸ ਗਈ। ਅੱਛਾ, ਤੁਸੀਂ ਫਿਰ ਇਹ ਗਾਂ ਹੁਣ ਵਿਆਹੇ ਬਾਰੇ ਆ ਸਾਰੇ? ਨਹੀਂ, ਫਿਲਹਾਲ ਤਾਂ ਕੋਈ ਨਹੀਂ, ਸਾਰੇ ਕੁਆਰੇ ਹੀ ਹੈ। ਸਾਰੇ ਹੀ ਕੁਆਰੇ? ਅੱਛਾ, ਉਮੀਦ ਵਿੱਚ ਹੈ। ਚਲੋ, ਨਹੀਂ ਕਰਨ ਵਾਲੇ ਮੁੰਡੇ ਆ, ਕਰਨ ਵਾਲੇ ਦਾ ਕੋਈ ਰੌਲਾ ਨਹੀਂ ਹੁੰਦਾ, ਤੁਹਾਡਾ ਹੋ ਜਾਊਗਾ ਵਿਆਹ ਛੇਤੀ। ਤੇ ਤੁਸੀਂ ਗਾਂ ਆਪਣੇ ਨਿਆਣਿਆਂ ਨੂੰ ਪੜ੍ਹਾਓਗੇ? ਇਨਸ਼ਾਅੱਲਾ ਕੋਸ਼ਿਸ਼ ਕਿਸਾਂ ਕੇ ਬਣਾਣਾ ਹੈ ਕਿ ਸਾਥ ਹੋ ਕਿਵੇਂ ਕਰਨਾ ਯਾਰ। ਜ਼ਿੰਦਾਬਾਦ, ਜਿਉਂਦੇ ਵਸਦੇ ਰਹੋ। ਲੈ ਇਹ ਹੁਣ ਮੈਨੂੰ ਦੱਸ ਵੀ ਇਹ ਕੈਮਰੇ 'ਚੋਂ ਕਿਹੜੀਆਂ ਵੀ ਗਾਹਾਂ ਕੋਈ ਤੂੰ ਗੱਲ ਕਰ ਹੀ ਲਈ ਨਾ, ਗੱਲ ਕੀ ਕੰਮ ਕੀਤੇ ਹੀ ਹੁੰਦਾ? ਕੀ ਪੇਟੀ ਬਣਾਈ ਹੋਈ ਹੈ ਜਿਵੇਂ ਬੰਦਿਆਂ ਨੇ ਕਾਰਤੂਸਾਂ ਦੇ ਬੈਲਟ ਟੰਗੇ ਹੁੰਦੇ ਆ? ਨਹੀਂ ਯਾਰ ਨਾ ਮੁੜੋ ਛੋਟੀ ਬਣਨੀ ਹੋਵੇ ਨਾ ਤਾਂ ਮੁੜੇ ਆਏ ਦੇਖਣਾ ਇੱਕ ਹੁੰਦੀ ਤਾਂ ਬੰਦਾ ਬਾਹਰ ਲੈਂਦੇ ਨੇ। ਇੱਥੋਂ ਖਿੱਚ ਲੈਣੀ, ਬੰਨ ਦੇਣੀ। ਹਾਂਜੀ, ਅਸੀਂ ਤੁਹਾਨੂੰ ਦਿਖਾਉਂਦੇ ਆ ਜੀ ਵੀ ਸੋਟੀ ਇਹ ਬੰਨੀ ਕਿਵੇਂ ਜਾਂਦੀ। ਬੜਾ ਮਿਹਨਤ ਦਾ ਕੰਮ ਆ ਤੇ ਖਤਰਨਾਕ ਵੀ ਆ ਕੰਮ। ਜਿੱਦਾਂ ਸੋਟੀ ਦੇ ਵਿੱਚ ਜਾਨ ਆ ਨਾ, ਇਹ ਪਹਿਲੀ ਵਾਰੀ ਸੋਟੀ ਲੱਗ ਰਹੀ, ਨਵੀਂ ਸੋਟੀ ਤੁਹਾਨੂੰ ਉਦੋਂ ਦਿਖਾਈ ਵੀ ਸੀ, ਰੇਟ ਵੀ ਦੱਸਿਆ ਸੀ। ਤੇ ਇਸ ਤਰ੍ਹਾਂ ਬੰਨ੍ਹਦੇ ਹੋਏ ਜੇ ਇੱਕ ਬੰਦੇ ਕੋਲੋਂ ਛੁੱਟ ਜਾਵੇ ਇੱਕ ਪਾਸੋਂ, ਤੇ ਉਹ ਜਾ ਕੇ ਦੂਏ ਦਿਨ ਦਾ ਬੂਥੇ ਤੇ ਲੱਗਦੀ। ਬਹੁਤ ਪੱਕੀ ਸੋਟੀ ਹੈ ਤੇ ਬੜਾ ਧਿਆਨ ਰੱਖਣਾ ਪੈਂਦਾ, ਦਿਮਾਗ ਹਾਜ਼ਰ ਰੱਖਣਾ ਪੈਂਦਾ। ਕਿਉਂ ਜੀ? ਇਹ ਗੱਲ ਹਾਂ, ਤੇ ਛੋੜ ਜਾਵੇ ਤਾਂ ਬੰਦੇ ਦੇ ਮੱਥੇ ਪਾੜ ਜਾਂਦਾ। ਇੱਕ ਮਿੰਟ, ਕੀ ਹੋ ਜਾਂਦਾ? ਤਾਂ ਛੋੜ ਜਾਵੇ ਤਾਂ ਬੰਦੇ ਦੀ ਮਤਲਬ ਅੱਖ ਨਿਕਲ ਜਾਂਦੀ ਹੈ। ਤੇ ਇਹ ਅੱਲਾ ਮਾਫੀ ਦੇਵੇ, ਕਦੀ ਹੋਇਆ ਵੀ ਇਦਾਂ? ਨਹੀਂ, ਇੱਕ ਛੂਟ ਹੋਇਆ ਸੀ, ਮਤਲਬ ਬਾਅਦ ਚ ਗਿਆ ਤਾਂ ਸਿਰ ਦਾ ਮੱਥਾ ਜਿਹੜਾ ਨਾ
ਉਹ ਜ਼ਖਮ ਹੋ ਗਿਆ ਜੀ ਉਹ ਕਿ ਮਨਾ ਸੋਟੀ ਇੱਥੇ ਹੋ ਕੇ ਨਾ ਸਾਹਮਣੇ ਹੋ ਕੇ ਬੰਦਾ ਪਿਆ ਉਹ ਜਿਵੇਂ ਛੁੱਟੀ ਨਾ ਤੇ ਮਤਲਬ ਜਿਵੇਂ ਸਪੀਡ ਇੱਥੇ ਨੂੰ ਆ ਲੱਗੇ ਮਤਲਬ ਇਤਨੀ ਅੱਲਾ ਮਾਫੀ ਦੇ ਨਹੀਂ ਜੀ ਆ ਬੜਾ ਬਈ ਨਾ ਇੱਥੇ ਹੋ ਕੇ ਬੰਦਾ ਬਾਹਰ ਲਵੇ ਕੋਈ ਇਸ਼ੂ ਨਹੀਂ ਹੁੰਦਾ ਮਸਲਾ ਨਹੀਂ ਹਾਂ ਤੇ ਉਹ ਇਹ ਅਣਜਾਣ ਬੰਦੇ ਦਾ ਕੰਮ ਹੀ ਨਹੀਂ ਜੀ ਕਾਰੀਗਰ ਨਹੀਂ ਬੰਦੇ ਜੀ, ਹਾਂ ਜਨਜਾਨ ਬੰਦੇ ਦੇ ਵਾਸਤੇ ਦਾ ਕੰਮ ਹੀ ਨਹੀਂ ਹੈ ਹਾਂ ਤੇ ਆ ਇੱਕ ਵਾਰੀ ਤਾਂ ਹੱਥ ਵੀ ਪੂਰੇ ਰਗੜੀ ਜਾਂਦੇ ਆ ਤੱਕ ਨਹੀਂ ਐਵੇਂ ਗੱਲ ਹੈ ਜੀ ਮੁੜ ਜਿਹੜਾ ਕੰਮ ਮਿਹਨਤ ਨਾਲ ਹੁੰਦਾ ਸਾਰਾ ਹਾਂ 1 2 3 4 5 6 7 8 9 9 ਥਾਂ ਤੇ ਰੱਸੀਆਂ ਬੰਨੀਆਂ ਹੋਈਆਂ ਥੱਲੇ ਕਰ ਟੱਕ ਦੀ ਆਉਂਦੀ ਟੋਰੂ ਦਾ ਥੋੜੀ ਉੱਤੇ ਜਾਵਾਂਗੇ ਜਾਣ ਦੇ ਸਾਰਾ ਤੇ ਜਾਣ ਦੇ ਹੋਰ ਜਾਣ ਦੇ ਬਸ ਜਾਣ ਥੋੜੀ ਥੋੜੀ ਜਿਹੀ ਉੱਤੇ ਜਾਣ ਦੇ ਬਸ ਕੰਮ ਕਰ ਪਹਿਲਾਂ ਕਾਬੂ ਕਰ ਲਈ ਉੱਥੋਂ ਹਾਂ ਕਾਬੂ ਕਰਕੇ ਤੇ ਨਾਲ ਨਾਲ ਫਿਰ ਬੰਨ ਲੈਣੀ ਆ ਇੱਥੇ ਬੰਨ ਤੇ ਸਾਈਡ ਤੋਂ ਹਾਂ ਪੂਰਾ ਜੀ 2-3 ਪਾਸੇ ਦਿਮਾਗ ਰੱਖਣਾ ਪੈਂਦਾ ਫਿਰ ਜਾ ਕੇ ਸੋਟੀ ਬਣੀਂਦੀ ਇੱਕ ਜਿਹੜੀ ਬੰਨਣੀ ਨਾ ਮਿਣ ਕੇ ਉੱਚੀ ਫਿਰ ਦੁਨੀਆ ਉਹਦੇ ਨਾਲ ਦੇਖ ਕੇ ਹੀ ਬਸ ਪੂਰੀਆਂ ਕਰ ਹੁਣ ਇੱਥੋਂ ਮੈਂ ਦੇਖ ਲਈ ਵੀ ਉਹ ਸੀਧ ਰੱਖ ਲੈ ਸੀਧ ਰੱਖ ਲਈ ਵੀ ਉੱਚੀ ਪੂਰੀ ਹੈ ਆ ਲੱਗੀਆਂ ਵੀ ਖੜੀਆਂ ਦੇਖ ਬਰਾਬਰ ਆ ਹਾਂ ਇਹ ਟਨਲ ਥੋੜਾ ਜਿਹਾ ਉੱਚਾ ਹੁੰਦਾ ਟਮਾਟਰ ਦਾ ਲੈ ਇਦਾਂ ਬੰਨੀ ਕਿਉਂ ਅਗਲੇ ਤੇ ਚੱਲਦੇ ਆ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਬਰਮੇ ਨਾਲ ਹੇਠਾਂ ਮੋਰੀਆਂ ਕੀਤੀਆਂ ਜਿੱਥੇ ਸੋਟੀ ਅਸੀਂ ਪਾ ਰਹੇ ਆ ਨਾ ਉਹ ਬਰਮਾ ਪਿਆ ਮਸ਼ੀਨ ਪਈ ਆ ਬਰਮਾ ਉਹਦੇ ਨਾਲ ਅਸੀਂ ਪਹਿਲਾਂ ਮੋਰੀਆਂ ਕੀਤੀਆਂ ਇੱਥੇ ਹਾਂਜੀ ਉਹ ਤਾਂ ਜਾਣ ਦੇ ਉਹ ਤਾਂ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਥੋੜੀ ਜਿਹੀ ਜਾਣ ਦੇ ਚੱਲ ਬਸ ਇਸ ਤੇ ਕਪੜਾ ਯਾਰ ਇੱਕ ਦੋ ਹੋਰ ਬੰਨ ਨਹੀਂ ਹੋਏਗਾ ਉਹ ਬਾਲ ਆਹ ਕੋਈ ਟਾਕੀ ਘੱਟ ਨਾ ਹੋਵੇ ਪੂਰੀ ਬੰਨੀ ਹੋਵੇ ਹੁਣ ਦੇਖੋ ਮਸਲਾ ਕੋਈ ਨਹੀਂ ਇਹਨੂੰ ਭਾਵੇਂ ਜਿੱਦਾਂ ਲੈ ਵਤਨ ਨੂੰ ਤੇ ਉੱਤੇ ਜਦੋਂ ਡੋਰੀ ਪੈਣੀ ਹੈ ਤੇ ਕੰਮ ਪੱਕਾ ਹਿਲਣਾ ਵੀ ਹਾਂ ਹਟ ਇਹ ਵਤਨ ਢਾਲੇ ਸੇ ਮਸਲੇ ਕੋਈ ਨਹੀਂ ਸ਼ੂ ਹਰਸ਼ਾ ਫਿਰ ਨੇ ਚੱਲਣੀ ਹੈ ਹਾਂਜੀ ਹਾਂ ਲੈਂਟਰ ਪੈਣਾ ਹੈ ਲੈਂਟਰ ਹੀ ਹੈ ਜੀ ਸਹੀ ਗੱਲ ਪੈਣਾ ਹੈ ਆ ਜਦੋਂ ਕੋਈ ਹਨੇਰੀ ਆਣੀ ਹੈ ਕੋਈ ਤੇ ਉਹ ਇਸੇ ਨੇ ਦੇਖਣੀ ਹੈ। ਇਹ ਨਵੀਂ ਸੋਟੀ ਟੁੱਟਦੀ ਰਹਿੰਦੀ ਹੈ ਪੁਰਾਣੀ ਹੋ ਕੇ ਤਾਂ ਉੱਥੇ ਸੈੱਟ ਹੋ ਜਾਂਦੀ ਹਾਂ ਹਾਂਜੀ ਇਹ ਨਵੀਂ ਸੋਟੀ ਕੋਈ ਕਲੀਨ ਹੀ ਹੈ ਜਿਹੜੀ ਟੁੱਟ ਜਾਵੇ ਜਾਂ ਤੇ ਜੇ ਹੁਣ ਮਤਲਬ 1 ਸਾਲ ਚੱਲ ਜਾਵੇ ਨਾ ਦੂਸਰੇ ਸਾਲ ਮੋੜੇ ਉਹ ਇਸ਼ੂ ਕੋਈ ਨਹੀਂ ਤਰ੍ਹਾਂ ਹੁੰਦਾ ਹਾਂ ਹਾਂ ਮੋੜ ਜ਼ਿਆਦਾ ਤੇ ਇਹ ਜਿਹੜਾ ਤੁਹਾਨੂੰ ਤੰਗੀ ਵੀ ਨਵੀਂ ਸੋਟੀ 'ਚ ਹੈ ਹਾਂਜੀ ਨਵੀਂ ਸੋਟੀ ਤੰਗੀ ਹੈ ਟੋੜ ਤੇ ਜੇ ਹੁੰਦੀ ਪੁਰਾਣੀ ਸੋਟੀ ਹੁਣ ਨੂੰ ਤੁਸੀਂ ਅੱਧੇ ਬੰਨ ਕੇ ਹਾਂਜੀ ਇਨਸ਼ਾਅੱਲਾ ਸਾਉਣ ਤੋਂ ਹੋ ਜਾਣਾ ਹੈ। ਕਰ ਜਾਣੇ ਹੁਣ ਨਵੀਂ ਸੋਟੀ ਥੋੜੀ ਜਿਹੀ ਹਾਰਡ ਹੁੰਦੀ ਹੈ ਨਾ ਇਸ ਲਈ ਤਾਂ ਨਹੀਂ ਤਾਂ ਥੋੜੀ ਉਸੇ ਤੰਗੀ ਹੁੰਦੀ ਹੈ ਤੰਗੀ ਤਾਂ ਹੁੰਦੀ ਹਾਂਜੀ ਤਾਂ ਨਹੀਂ ਜਾਂਦਾ ਹੂੰ ਚਲੋ ਜੀ ਇਹ ਹੁਣ ਟਮਾਟਰ ਲੱਗਦਾ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਕ ਵਾਰੀ ਛੋਟੀ ਛੋਟੀ ਬੰਨੀ ਜਾਊਗੀ ਇਹਦੇ ਉੱਤੇ ਮੋਮੀ ਲਿਫਾਫਾ ਵੀ ਪੈਣਾ ਹਾਂ ਥੋੜਾ ਜਿਹਾ ਫਿਰ ਜਦੋਂ ਬਸ ਇਹ ਫਿਰ ਜਦੋਂ ਲਾਵਾਂਗੇ ਨਾ ਵਿੱਚ ਪਨੀਰੀ ਸਾਡੇ ਕੋਲ ਤਿਆਰ ਆ ਤੁਹਾਨੂੰ ਉਧਰ ਦਿਖਾਈ ਆ ਜਦੋਂ ਅਸੀਂ ਪਨੀਰੀ ਲਾਵਾਂਗੇ ਖੇਤ ਵਿੱਚ ਤੇ ਫਿਰ ਸ਼ਾਹ ਸਰੋਏ ਨਾਲ ਗੱਲ ਕਰਾ ਕੇ ਤੁਹਾਨੂੰ ਬਰੀਕੀ ਦੇ ਵਿੱਚ ਦੱਸਾਂਗੇ ਤੇ ਜਿਹੜੇ ਬੰਦਿਆਂ ਨੇ ਟਮਾਟਰ ਲਾਣਾ ਹੁਣ ਟਾਈਮ ਆ ਲਾ ਲਓ ਬਲਕਿ ਹੁਣ ਵੀ ਉਹ ਲੇਟ ਹੋ ਗਏ ਪਨੀਰੀ ਤਿਆਰ ਕਰਨੀ ਸੀ ਪਨੀਰੀ ਕਿਤੋਂ ਲੱਭ ਜਾਂਦੀ ਮੁੱਲ ਲੈ ਕੇ ਪਨੀਰੀ ਲਾ ਲਓ ਹੁਣ ਸਹੀ ਟਾਈਮ ਆ ਟਮਾਟਰ ਲਾਉਣ ਦਾ ਸਾਡੇ ਕਿਸਾਨ ਜੋ ਕਰ ਰਹੇ ਆ ਉਹ ਅਸੀਂ ਤੁਹਾਨੂੰ ਦਿਖਾਈ ਜਾ ਰਹੇ ਹਾਂ ਜਿਹੜੀ ਸ਼ਾਇਦ ਮੌਸਮ ਆ ਉਹ ਲਾ ਰਹੇ ਆ ਉਹ ਲੱਗਦਾ ਤੁਹਾਨੂੰ ਦਿਖਾਈ ਜਾ ਰਹੇ ਆ ਦੁਆਵਾਂ 'ਚ ਯਾਦ ਰੱਖਿਓ ਆਪਣੇ ਕਿਸਾਨ ਭਰਾਵਾਂ ਨੂੰ ਖਸੂਸੀ ਦੁਆਵਾਂ 'ਚ ਯਾਦ ਰੱਖਿਓ ਜਿਉਂਦੇ ਵਾਸਤੇ ਰਹੋ ਜੀ ਤੁਸੀਂ ਜਿੱਥੇ ਰਹੋ ਖੁਸ਼ ਰਹੋ ਰੱਬ ਤੁਹਾਡੇ ਵਾਸਤੇ ਸਖਿਆਈਆਂ ਕਰੇ ਆਮੀਨ